ਪੰਜਾਬੀ ਰੇਡੀਓ ਜਵਾਸਾ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਤੁਸੀਂ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਕੁਛ ਕੁ ਖਬਰਾਂ ਤੇ ਝਾਤ ਮਾਰਾਂਗੇ ਕਿ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜ਼ੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ, ਬਿੱਲਾ ਸੰਘੇੜਾ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਰਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ, ਸਤਰਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ, ਸੁਰਿੰਦਰ ਸਿੰਘ ਕਾਲੋਂ ਰਾਂਚੋ ਕਡੋਵਾ, ਬਲਦੇਵ ਸਿੰਘ ਧਾਲੀਵਾਲ ਰੀਨਾ ਤੋਂ, ਦਲਵੀਰ ਸਿੰਘ ਗਿੱਲ ਲਾਈਵਕ ਤੋਂ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਖਬਰ ਕਰਦੇ ਹਾਂ ਕਿ ਜਿਹੜੀਆਂ ਸੁਰਖੀਆਂ ਬਣੀਆਂ ਹੋਈਆਂ ਆ ਕਿ ਜਿਹੜਾ ਸੂਚਨਾ ਕਮਿਸ਼ਨ ਆ ਉਹਨਾਂ ਨੇ ਪੋਲੀਟੀਕਲ ਪਾਰਟੀਆਂ ਨੂੰ ਨੋਟਿਸ ਦਿੱਤਾ। ਚਲੋ ਜੀ, ਇਹ ਜਿਹੜੇ ਕੇਂਦਰੀ ਸੂਚਨਾ ਕਮਿਸ਼ਨ ਆ ਜੀ, CIC, ਉਹਨੇ ਜਿਹੜੀਆਂ 6 ਕੌਮੀ ਪਾਰਟੀਆਂ ਨੇ, ਨੈਸ਼ਨਲ ਪਾਰਟੀਆਂ ਨੇ, ਉਹਨਾਂ ਦੇ ਮੁਖੀਆਂ ਨੂੰ ਨਵੇਂ ਸਿਰਿਓਂ ਨੋਟਿਸ ਜਾਰੀ ਕਰਕੇ ਇਹਨਾਂ ਦੇ ਕੰਮਕਾਰ, ਵਿੱਤ ਤੇ ਹੋਰ ਮੁੱਦਿਆਂ ਦੇ ਬਾਰੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਜਾਣਕਾਰੀ ਜਿਹੜੀ ਹੈ ਜੀ ਉਹ ਮੰਗੀ ਹੈ। ਕਮਿਸ਼ਨ ਨੇ RTI ਕਾਨੂੰਨ ਦੇ ਤਹਿਤ ਆਰ.ਕੇ. ਜੈਨ ਦੀ ਅਰਜ਼ੀ ਸਣੇ ਇਹਨਾਂ ਦੀਆਂ ਜਿਹੜੀਆਂ 17 RTI ਅਰਜ਼ੀਆਂ ਨੇ ਉਹਨੂੰ ਸਾਂਝੀ ਸੁਣਵਾਈ ਲਈ ਜੋੜਦਿਆਂ ਹੋਇਆ ਇਹ ਕਿਹਾ ਹੈ ਕਿ ਹੁਣ ਇਸ ਮਾਮਲੇ ਦੇ ਉੱਤੇ 20 ਜੂਨ ਨੂੰ ਫੁੱਲ ਬੈਂਚ ਜਿਹੜਾ ਜੀ ਉਹ ਸੁਣਵਾਈ ਕਰੂਗਾ। ਨੋਟਿਸ ਦੇ ਵਿੱਚ ਇਹ ਕਿਹਾ ਗਿਆ ਜੀ ਕਿ RTI ਸ਼ਿਕਾਇਤਾਂ ਤੇ ਅਪੀਲਾਂ ਮੁਤਲਕ ਇਹਨਾਂ ਸਾਰੀਆਂ ਅਰਜ਼ੀਆਂ ਤੇ ਅਪੀਲਾਂ ਦਾ ਨੋਟਿਸ ਲੈਂਦਿਆਂ ਹੋਇਆ ਇਹਨੂੰ ਕਮਿਸ਼ਨ ਦੇ ਫੁੱਲ ਬੈਂਚ ਦੀ ਸੁਣਵਾਈ ਦੇ ਵਾਸਤੇ ਸੂਚੀਬੱਧ ਜਿਹੜਾ ਜੀ ਉਹ ਕੀਤਾ ਜਾਵੇ। ਜਿਹੜੀਆਂ RTI ਅਰਜ਼ੀਆਂ ਦਾ ਜਵਾਬ ਨਹੀਂ ਦਿੱਤਾ ਗਿਆ ਸੀ, ਉਹਨਾਂ ਨੇ ਆਪਣੀ ਸ਼ਿਕਾਇਤ ਦੇ ਵਿੱਚ ਜਿਹੜੀਆਂ ਕੌਮੀ ਪਾਰਟੀਆਂ ਨੇ ਉਹਨਾਂ ਨੂੰ ਇਹਦੇ ਵਿੱਚ ਜਿਹੜਾ ਜੀ ਉਹ ਨਾਮਜ਼ਦ ਕੀਤਾ ਗਿਆ। ਇਹ ਜਿਹੜਾ ਨਵੇਂ ਸਿਰੇ ਤੋਂ ਨੋਟਿਸ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ, ਭਾਜਪਾ ਦੇ ਪ੍ਰਧਾਨ ਤੇ NCP ਦੇ ਤੇ ਬਸਪਾ ਦੇ ਪ੍ਰਧਾਨ ਤੇ ਜਨਰਲ ਸਕੱਤਰ, CPI CPM ਦੇ ਜਿਹੜੇ ਸਕੱਤਰ ਨੇ ਉਹਨਾਂ ਨੂੰ ਜਿਹੜਾ ਜੀ ਉਹ ਭੇਜਿਆ ਗਿਆ। ਉਧਰ ਜਿਹੜਾ ਗੈਰ ਜ਼ਰੂਰੀ ਮੁਕੱਦਮੇਬਾਜ਼ੀ ਦੇ ਉੱਤੇ ਸਖਤ ਰੁਖ ਜਿਹੜਾ ਜੀ ਉਹ ਅਖਤਿਆਰ ਕਰਦਿਆਂ ਹੋਇਆ ਦਿੱਲੀ ਹਾਈ ਕੋਰਟ ਨੇ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ CIC ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੇ ਆਪਣੇ ਅਧਿਕਾਰੀਆਂ ਤੋਂ ਉਹਨਾਂ ਦੀਆਂ ਤਨਖਾਹਾਂ ਚੋਂ 10,000 ਰੁਪਏ ਵਸੂਲ ਕਰੇ ਤਾਂ ਕਿ RTI ਐਕਟ ਦੀ ਪਾਲਣਾ ਨਾ ਕਰਨ ਦੇ ਮੁਆਵਜ਼ੇ ਵਜੋਂ ਇਹ ਰਕਮ ਨੈਸ਼ਨਲ ਲਾਅ ਸਕੂਲ ਨੂੰ ਜਿਹੜੀ ਹੈ ਜੀ ਉਹ ਦਿੱਤੀ ਜਾ ਸਕੇ। ਸੋ ਇਹ ਕਾਫੀ ਕੁੜਿੱਕੀ ਦੇ ਵਿੱਚ ਜਿਹੜਾ ਜੀ ਉਹ ਫਸ ਜਾਣਗੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ। ਇਹ ਅਕਸਰ ਅਣਗੌਲਿਆਂ ਕਰ ਦਿੰਦੀਆਂ ਨੇ ਜੀ ਜਿਹੜੀ RTI ਹੈ ਕਿ ਕਿਹੜਾ ਕਿਸੇ ਨੇ ਪੁੱਛਣਾ ਜੀ। ਹੁਣ ਇਹ ਨੋਟਿਸ ਜਿਹੜਾ ਜੀ ਉਹ ਜਾਰੀ ਹੋਣ ਤੋਂ ਬਾਅਦ ਆਈ ਥਿੰਕ ਕਿਤੇ ਨਾ ਕਿਤੇ ਫਸੀਆਂ ਹੋਈਆਂ ਮਹਿਸੂਸ ਕਰਨਗੀਆਂ ਕਿ ਉਹ ਜਵਾਬ ਦੇਣ ਤਾਂ ਕਿਵੇਂ ਦੇਣ ਜੀ। ਜੀ ਬਿਲਕੁਲ, ਇਹ ਚਾਹੀਦਾ ਵੀ ਬਹੁਤ ਜ਼ਰੂਰੀ ਸੀ। ਤੇ ਅੱਗੇ ਆਪਾਂ ਗੱਲ ਕਰੀਏ ਕਿ ਭਾਰਤ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਆ ਉਹਨਾਂ ਨੂੰ ਕੁੱਟਮਾਰ ਬੜੀ ਪੈਂਦੀ ਆ, ਪਰ ਅਫਰੀਕੀ ਨਾਗਰਿਕ ਆ ਉਹਨਾਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਸੀਗੇ। ਉਹਨਾਂ ਹਮਲਿਆਂ ਦੇ ਵਿੱਚ 8 ਮੁਲਜ਼ਮ ਗ੍ਰਿਫਤਾਰ। ਜੀ ਇਸ ਮਾਮਲੇ ਤੇ ਸੈਂਟਰ ਦੀ ਸਰਕਾਰ ਬੜੀ ਕੁੜਿੱਕੀ ਜਿਹੜੀ ਹੈ ਜੀ ਉਹ ਫਸੀ ਹੋਈ ਆ। ਪੁਲਿਸ ਹੁਣ ਦਿੱਲੀ ਦੀ ਉਹਨਾਂ ਦੇ ਤੁਹਾਨੂੰ ਪਤਾ ਅੰਡਰ ਹੈ ਤੇ ਜਿਹੜੇ ਰਾਜਧਾਨੀ ਦੇ ਵਿੱਚ ਅਫਰੀਕੀ ਨਾਗਰਿਕਾਂ ਦੇ ਉੱਤੇ ਨਸਲ ਪ੍ਰਸਤ ਹਮਲੇ ਜਿਹੜੇ ਨੇ ਜੀ ਉਹ ਰੋਸ ਜ਼ਿਆਦਾ ਭਖਣ ਤੋਂ ਬਾਅਦ ਇਹਨਾਂ ਹਮਲਿਆਂ ਦੇ ਵਿੱਚ ਜਿਹੜੇ ਕਥਿਤ ਤੌਰ ਤੇ ਸ਼ਾਮਲ 8 ਜਾਣੇ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ। ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਨੇ ਪੁਲਿਸ ਨੂੰ ਹਮਲਾਵਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਤੇ ਅਫਰੀਕੀ ਭਾਈਚਾਰੇ ਦੀ ਵਸੋਂ ਵਾਲੇ ਖੇਤਰਾਂ ਦੇ ਵਿੱਚ ਗਸ਼ਤ ਜਿਹੜੀ ਆ ਉਹ ਤੇਜ਼ ਕਰਨ ਦੇ ਹੁਕਮ ਚਾੜੇ ਨੇ ਜੀ। ਦੱਖਣੀ ਦਿੱਲੀ ਦੇ ਮਹਿਰੌਲੀ ਇਲਾਕੇ ਦੇ ਵਿੱਚ 6 ਅਫਰੀਕੀ ਨਾਗਰਿਕਾਂ ਦੇ ਜ਼ਖਮੀ ਹੋਣ ਦੀ ਘਟਨਾ ਦੇ ਸੰਬੰਧੀ DCP ਦੱਖਣੀ ਜਿਹੜਾ ਹੈ ਜੀ ਉਹਨੇ ਇਹ ਕਿਹਾ ਜੀ ਕਿ 4 ਮੁਲਜ਼ਮ ਜਿਹੜੇ ਨੇ ਜੀ ਬਾਬੂ, ਓਮ ਪ੍ਰਕਾਸ਼, ਅਜੇ ਤੇ ਰਾਹੁਲ ਉਹਨੂੰ ਗ੍ਰਿਫਤਾਰ ਕੀਤਾ ਗਿਆ। 5ਵਾਂ ਜਿਹੜਾ ਜੀ ਉਹ ਨਾਬਾਲਗ ਦੱਸਿਆ ਗਿਆ ਤੇ ਮਾਰਕੁੱਟ ਤੇ ਗੈਰ ਕਾਨੂੰਨੀ ਤੌਰ ਦੇ ਉੱਤੇ ਘੇਰ ਕੇ ਰੱਖਣ ਦੇ ਦੋਸ਼ ਤੇ ਹਿਰਾਸਤ ਦੇ ਵਿੱਚ ਉਹਨੂੰ ਜਿਹੜਾ ਜੀ ਉਹ ਲਿਆ ਗਿਆ। ਜਿਹੜੇ 4 ਜਣੇ ਨੇ ਉਹਨਾਂ ਤੋਂ ਪੁੱਛ ਪੜਤਾਲ ਜਿਹੜੀ ਉਹ ਕੀਤੀ ਜਾ ਰਹੀ ਹੈ। ਕਾਂਗੋ ਦੇ ਇੱਕ ਨਾਗਰਿਕ ਦੀ ਹੱਤਿਆ ਤੋਂ ਬਾਅਦ ਇਹ ਘਟਨਾ ਜਿਹੜੀ ਵਾਪਰੀ ਸੀ, ਜਿਹਦੇ ਕਰਕੇ ਅਫਰੀਕੀ ਦੇਸ਼ਾਂ ਦੇ ਵਿੱਚ ਰੋਸ ਦੀ ਲਹਿਰ ਜਿਹੜੀ ਹੈ ਜੀ ਉਹ ਪੈਦਾ ਹੋ ਗਈ ਹੈ। ਔਰ ਇਹਨਾਂ ਦੇਸ਼ਾਂ ਦੇ ਰਾਜਦੂਤਾਂ ਨੇ ਭਾਰਤ ਸਰਕਾਰ ਦੇ ਵੱਲੋਂ ਪਿਛਲੇ ਹਫ਼ਤੇ ਕਰਵਾਏ ਗਏ ਅਫਰੀਕੀ ਦਿਵਸ ਸਮਾਰੋਹ ਦਾ ਬਾਈਕਾਟ ਕਰਨ ਦੀ ਧਮਕੀ ਜਿਹੜੀ ਉਹ ਦਿੱਤੀ ਸੀਗੀ। ਪੁਲਿਸ ਨੇ ਕਿਹਾ ਸੀਗਾ ਜੀ ਕਿ ਵੀਰਵਾਰ ਨੂੰ ਹੋਈ ਘਟਨਾ ਅਫਰੀਕੀ ਨਾਗਰਿਕਾਂ ਦੇ ਵੱਲੋਂ ਉੱਚੀ ਆਵਾਜ਼ ਦੇ ਵਿੱਚ DJ ਲਾਉਣ
ਤੇ ਜਨਤਕ ਤੌਰ ਦੇ ਉੱਤੇ ਸ਼ਰਾਬ ਪੀਣ ਨੂੰ ਲੈ ਕੇ ਹੋਈ ਸੀ, ਔਰ ਪੁਲਿਸ ਨੇ ਇਸ ਗੱਲ ਦਾ ਵੀ ਖੰਡਨ ਕੀਤਾ ਸੀਗਾ ਕਿ ਹਮਲੇ ਵੇਲੇ ਲੋਹੇ ਦੀਆਂ ਰਾਡਾਂ ਤੇ ਬੱਲਿਆਂ ਦਾ ਇਸਤੇਮਾਲ ਜਿਹੜਾ ਸੀਗਾ ਜੀ ਉਹ ਕੀਤਾ ਗਿਆ ਸੀਗਾ। ਐਕਚੁਅਲੀ ਬਿਲਕੁਲ ਜਿਵੇਂ ਤੁਸੀਂ ਸਟਾਰਟਿੰਗ ਦੇ ਵਿੱਚ ਇਹ ਗੱਲ ਜਿਹੜੀ ਹੈ ਜੀ ਉਹ ਕਹੀ ਆ, ਕੁਝ ਲੋਕ ਇਸ ਤਰ੍ਹਾਂ ਦੇ ਨੇ ਜੀ, ਉਹ ਸਿਵਾਏ ਆਪਣੇ ਆਪ ਤੋਂ ਕਿਸੇ ਹੋਰ ਨੂੰ ਬਰਦਾਸ਼ਤ ਹੀ ਨਹੀਂ ਕਰਨਾ ਚਾਹੁੰਦੇ ਜੀ। ਉਹਨਾਂ ਦੇ ਵਾਸਤੇ ਕੋਈ ਵੀ ਜਿਹੜਾ ਬੰਦਾ ਜੀ ਉਹਦੇ ਲਈ ਉਹ ਤੁਸੀਂ ਇਹ ਕਹਿ ਲਓ ਕਿ ਉਹਦੇ ਉਲਟੀ ਨੇ। ਉਹ ਗੱਲ ਉੱਥੇ ਜਿਹੜੀ ਜਾਤ ਨਸਲ ਦੀ ਜਿਹੜੀ ਉਹ ਨਹੀਂ ਆਉਂਦੀ, ਗੱਲ ਹਿੰਸਾ ਦੀ ਹੈ ਜਾਂ ਨਫ਼ਰਤ ਦੀ ਹੈ ਜਿਹੜੀ ਦੂਜੇ ਲੋਕਾਂ ਦੇ ਪ੍ਰਤੀ ਹੈ। ਇਹ ਤਾਂ ਅਫਰੀਕੀ ਮੁਲਕ ਨੇ ਜੀ ਜਿਨ੍ਹਾਂ ਨੇ ਅਸਲ ਦੇ ਵਿੱਚ ਐਡਾ ਵੱਡਾ ਰੋਸ ਜ਼ਾਹਰ ਕਰਤਾ ਤੇ ਬੰਦੇ ਜਿਹੜੇ ਆ ਜੀ ਫੜੇ ਗਏ, ਨਹੀਂ ਤਾਂ ਇਹਦਾ ਚਰਚਾ ਹੀ ਨਹੀਂ ਸੀ ਹੋਣਾ ਜੀ। ਬਿਲਕੁਲ ਜੀ, ਜੋ ਕੁਝ ਹੁੰਦਾ ਆ ਪੰਜਾਬ ਦੇ ਵਿੱਚ ਉੱਥੇ ਵੀ ਆਪਾਂ ਸ਼ਾਂਤੀ ਕਹੀ ਜਾਂਦੇ ਆ, ਤੇ ਇਹ ਤਾਂ ਉਹਨਾਂ ਨੇ ਕਿਤੇ ਪਿੱਛੇ ਪਏ ਹੋਣੇ ਆ। ਤੇ ਅੱਗੇ ਆਪਾਂ ਗੱਲ ਕਰੀਏ ਕਿ ਸਵਰਾਜ ਪਾਰਟੀ ਦਾ ਆਗਾਜ਼ ਤੇ ਪਹਿਲੇ ਦਿਨ ਹੀ ਵਿਵਾਦਾਂ ਦੇ ਵਿੱਚ। ਐਕਚੁਅਲੀ ਜੀ ਜਿਹੜੇ ਸਵਰਾਜ ਦੇ ਨਾਲ ਜੁੜੇ ਹੋਏ ਨੇ ਇਹ ਪਹਿਲਾਂ ਆਮ ਆਦਮੀ ਪਾਰਟੀ ਦੇ ਨਾਲ ਸਨ ਜੀ। ਇਹ ਧੜਾ ਜਿਹੜਾ ਜੀ ਨਾਰਾਜ਼ ਹੋਇਆ, ਜਿਹੜਾ ਇਹ ਸਮਝਦਾ ਸੀਗਾ ਕਿ ਉਹਨਾਂ ਨੂੰ ਅਹੁਦੇ ਜਿਹੜੇ ਆ ਜੀ ਉਹ ਨਹੀਂ ਮਿਲੇ, ਜਾਂ ਕੁਝ ਨਾਰਾਜ਼ ਵੋਲੰਟੀਅਰ ਨੇ ਜੀ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਨੇ। ਸਵਰਾਜ ਦੀ ਜਿਹੜੀ ਹੋਂਦ ਹੈ ਜੀ ਸਵਰਾਜ ਪਾਰਟੀ ਦੀ, ਉਹ ਪਹਿਲੇ ਦਿਨ ਹੀ ਤੁਸੀਂ ਕਹ ਲਓ ਕਿ ਚਰਚਾ ਦੇ ਵਿੱਚ ਜਿਹੜੀ ਉਹ ਆ ਗਈ ਆ, ਕੰਟਰੋਵਰਸੀ ਦੇ ਵਿੱਚ ਜਿਹੜੀ ਆ ਉਹ ਘਿਰ ਗਈ ਆ। ਉਹਦਾ ਕਾਰਨ ਇਹ ਆ ਕਿ ਇਹ ਜਿਹੜੀ ਨਿਕਲੇ ਹੋਏ ਕੁਝ ਲੋਕ ਸਨ ਜੀ, ਇਹਨਾਂ ਨੇ ਸਵਰਾਜ ਅਭਿਆਨ ਤੋਂ ਬਾਅਦ ਪੰਜਾਬ ਇਕਾਈ ਨੇ ਆਪਣੀ ਸਵਰਾਜ ਪਾਰਟੀ ਬਣਾਉਣ ਦਾ ਐਲਾਨ ਕਰਤਾ। ਪ੍ਰੋਫੈਸਰ ਮਨਜੀਤ ਸਿੰਘ ਹੋਰੀ ਆਪੋ ਹੀ ਪ੍ਰਧਾਨ ਜਿਹੜਾ ਜੀ ਇਹਦੇ ਬਣ ਗਏ, ਜਿਹੜੇ ਪਰ ਤੋਲ ਰਹੇ ਸਨ ਕਿਸੇ ਨਾ ਕਿਸੇ ਜਗ੍ਹਾ ਆਪਣੀ ਗੋਟੀ ਜਿਹੜੀ ਆ ਜੀ ਉਹ ਫਿੱਟ ਕਰਨ ਦੇ ਵਾਸਤੇ, ਔਰ ਉਹਨਾਂ ਨੇ ਸਵਰਾਜ ਪਾਰਟੀ ਬਣਾ ਕੇ ਸਾਲ 17 ਦੀਆਂ ਚੋਣਾਂ ਲੜਨ ਦਾ ਫੈਸਲਾ ਜਿਹੜਾ ਜੀ ਉਹ ਕੀਤਾ। ਪਾਰਟੀ ਦੇ ਪ੍ਰਧਾਨ ਜਿਹੜੇ ਪ੍ਰੋਫੈਸਰ ਮਨਜੀਤ ਸਿੰਘ ਹੁਰੀ ਨੇ, ਉਹਨਾਂ ਨੇ ਇਹ ਕਿਹਾ ਕਿ ਹੁਣ ਸਾਡੇ ਕੋਲ ਟਾਈਮ ਨਹੀਂ ਹੈਗਾ ਕਿ ਅਸੀਂ ਇਹਦੇ ਵਾਸਤੇ ਅਜੇ ਕੋਈ ਹੋਰ ਸੋਚ ਵਿਚਾਰ ਜਿਹੜੀ ਹੈ ਜੀ ਉਹ ਕਰੀਏ ਕਿ ਪਾਰਟੀ ਬਣਾਉਣੀ ਹੈ ਜਾਂ ਜਿਹੜੀ ਹੈ ਜੀ ਉਹ ਨਹੀਂ ਬਣਾਉਣੀ। ਉਹਨਾਂ ਨੇ ਇੱਕ ਸੋਸ਼ਲ ਮੀਡੀਆ ਵੀ ਟੀਮ ਜਿਹੜੀ ਆ ਉਹ ਤਿਆਰ ਕਰਤੀ ਆ, ਬਾਕੀ ਅਹੁਦੇਦਾਰੀਆਂ ਜਿਹੜੀਆਂ ਜੀ ਉਹ ਵੀ ਦੇ ਦਿੱਤੀਆਂ ਨੇ। ਜਿਹੜੀ ਹਾਈ ਕਮਾਂਡ ਹੈ ਸਵਰਾਜ ਅਭਿਆਨ ਦੀ ਦਿੱਲੀ ਬੈਠੀ ਜਿਹੜੀ ਜੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਸਾਡੇ ਕੋਲੋਂ ਕੋਈ ਪ੍ਰਵਾਨਗੀ ਜਿਹੜੀ ਆ ਜੀ ਇਹਨੂੰ ਬਣਾਉਣ ਦੇ ਵਾਸਤੇ ਨਹੀਂ ਲਈ ਗਈ। ਸਵਰਾਜ ਅਭਿਆਨ ਦੇ ਮੁਖੀ ਯੋਗਿੰਦਰ ਯਾਦਵ ਤੇ ਬਾਕੀ ਜਿਹੜੇ ਮੈਂਬਰ ਨੇ ਉਹਨਾਂ ਦੇ ਨਾਲ ਸਿੱਧੇ ਮਤਭੇਦ ਜਿਹੜੇ ਆ ਜੀ ਉਹ ਸਾਹਮਣੇ ਆ ਗਏ ਨੇ। ਜਿਹੜਾ ਸਵਰਾਜ ਅਭਿਆਨ ਹੈ ਉਹ ਇਹ ਕਹਿੰਦਾ ਹੈ ਕਿ ਅਸੀਂ ਇਸ ਮਸਲੇ ਦੇ ਉੱਤੇ ਅਜੇ ਕੋਈ ਪਰਮਿਸ਼ਨ ਜਿਹੜੀ ਉਹ ਨਹੀਂ ਦਿੱਤੀ, ਨਾ ਅਜੇ ਕੋਈ ਇਹ ਏਜੰਡੇ ਦੇ ਉੱਤੇ ਹੈ ਕਿ ਸਵਰਾਜ ਅਭਿਆਨ ਜਿਹੜਾ ਜੀ ਉਹਨੂੰ ਕਿਸੇ ਪੋਲੀਟੀਕਲ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਤਬਦੀਲ ਕੀਤਾ ਜਾਵੇ। ਵੈਸੇ ਸਵਰਾਜ ਅਭਿਆਨ ਜਿਹੜਾ ਜੀ ਉਹਦੇ ਜਵਾਬ ਉਡੀਕਣ ਤੋਂ ਪਹਿਲਾਂ ਹੀ ਦੋ ਜਿਹੜੇ ਮੁਅੱਤਲ ਕੀਤੇ ਹੋਏ ਮੈਂਬਰ ਪਾਰਲੀਮੈਂਟ ਨੇ, ਡਾਕਟਰ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਹੋਰੀ, ਉਹਨਾਂ ਨੇ ਸਵਰਾਜ ਪਾਰਟੀ ਨੂੰ ਆਪਣੀਆਂ ਸ਼ੁਭ ਇੱਛਾਵਾਂ ਜਿਹੜੀਆਂ ਜੀ ਉਹ ਭੇਜ ਵੀ ਦਿੱਤੀਆਂ ਨੇ, ਜਦੋਂ ਕਿ ਸਵਰਾਜ ਅਭਿਆਨ ਨੇ ਇਹਨੂੰ ਆਪਣੇ ਆਪ ਨਾਲੋਂ ਵੱਖ ਜਿਹੜਾ ਜੀ ਉਹ ਕਰ ਲਿਆ ਔਰ ਇਹ ਕਿਹਾ ਕਿ ਸਾਡਾ ਉਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਗਾ। ਸ਼ਾਇਦ ਆਉਂਦੇ ਦਿਨਾਂ ਦੇ ਦੌਰਾਨ ਕੁਝ ਇਸ ਮਸਲੇ ਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਉਹ ਹੋ ਸਕਦੀ ਹੈ, ਪਰ ਇਹ ਤੱਤ ਭੜੱਥੀ ਜਿਹੜਾ ਜੀ ਉਹ ਫੈਸਲਾ ਲਿਆ ਗਿਆ ਬਿਨਾਂ ਕਿਸੇ ਸੋਚ ਵਿਚਾਰ ਤੋਂ ਜੀ, ਉੱਪਰ ਪੁੱਛੇ ਤੋਂ ਬਿਨਾਂ। ਜੀ ਅੰਦਰ ਪਤਾ ਨਹੀਂ ਜੀ ਉੱਥੇ ਕੀ ਕੁਛ ਹੋਇਆ ਹੋਣਾ। ਤੇ ਜਿਹੜਾ ਤੁਸੀਂ ਵਧਾਈਆਂ ਦੀ ਗੱਲ ਕਰੀਏ ਕਿ ਉਹਨਾਂ ਨੇ ਵੀ ਜੇਬ 'ਚ ਪਾ ਕੇ ਪਹਿਲਾਂ ਹੀ ਰੱਖੀਆਂ ਹੋਣੀਆਂ ਵਧਾਈਆਂ ਦੇਣੀਆਂ। ਤੇ ਅੱਗੇ ਆਪਾਂ ਗੱਲ ਕਰਦੇ ਜੀ ਅੱਗੇ ਹਰਨਾਮ ਸਿੰਘ ਧੁੰਮਾ ਦੀ, ਤੇ ਉਸਨੇ ਕਿਹਾ ਕਿ ਢੱਡਰੀਆਂ ਵਾਲਾ ਗਲਤੀ ਮੰਨੇ ਤਾਂ ਸੁਲਹ ਸਫਾਈ ਹੋ ਸਕਦੀ ਹੈ। ਬਿਲਕੁਲ ਜੀ, ਇਹ ਜਿਹੜੇ ਹਰਨਾਮ ਸਿੰਘ ਧੁੰਮਾ ਹੋਰੀ ਨੇ ਉਹ ਇਸ ਵੇਲੇ ਜਿਹੜਾ ਜੀ ਉਹ ਇੱਕੋ ਗੱਲ ਜਿਹੜੀ ਕਹਿ ਰਹੇ ਆ ਕਿ ਸੁਲਹ ਸਫਾਈ ਹੋ ਸਕਦੀ ਹੈ। ਪਹਿਲਾਂ ਰਣਜੀਤ ਸਿੰਘ ਢੱਡਰੀਆਂ ਵਾਲਾ ਜਿਹੜਾ ਜੀ ਉਹ ਮੁਆਫੀ ਮੰਗੇ। ਉਹਨਾਂ ਇਹ ਕਿਹਾ ਕਿ ਜਿਹੜੀ ਇਹ ਸਮੱਸਿਆ ਸੀ ਇਹ ਸ਼ੁਰੂ ਉਹਨਾਂ ਨੇ ਕੀਤੀ ਸੀ, ਤਾਂ ਕਰਕੇ ਉਹਨਾਂ ਨੂੰ ਜਿਹੜੀ ਹੈ ਜੀ ਉਹ ਭੁਗਤਣੀ ਪਈ ਹੈ। ਇੱਕ ਤੋਂ ਬਾਅਦ ਇੱਕ ਜਿਹੜਾ ਬਿਆਨ ਹੈ ਹਰਨਾਮ ਸਿੰਘ ਧੁੰਮਾ ਹੋਰਾਂ ਦਾ, ਉਹ ਬਿਲਕੁਲ ਹਉਮੈ ਦੇ ਨਾਲ ਜਿਹੜਾ ਜੀ ਉਹ ਭਰਿਆ ਹੋਇਆ ਔਰ ਉਹ ਬਾਰ-ਬਾਰ ਐਕਸੈਪਟ ਜਿਹੜਾ ਜੀ ਉਹ ਕਰੀ ਜਾ ਰਹੇ ਨੇ ਕਿ ਜੋ ਕੁਝ ਹੋਇਆ ਉਹਦੇ ਪਿੱਛੇ ਉਹਨਾਂ ਦਾ ਜਿਹੜਾ ਜੀ ਕਿਤੇ ਨਾ ਕਿਤੇ ਤਾਂ ਹੱਥ ਜਿਹੜਾ ਉਹ ਹੈਗਾ, ਭਾਵ ਕਿ ਇਸ ਹਮਲੇ ਦੇ ਉੱਤੇ। ਪਰ ਪੁਲਿਸ ਜਿਹੜੀ ਹੈ ਜੀ ਉਹ ਹਰਨਾਮ ਸਿੰਘ ਧੁੰਮਾ ਹੋਰਾਂ ਨੂੰ ਅਜੇ ਤੱਕ ਜਿਹੜਾ ਜੀ ਉਹ ਹੱਥ ਪਾਉਣ ਤੋਂ ਫੇਲ ਹੀ ਰਹੀ ਹੈ। ਦੂਜੇ ਪਾਸੇ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਉਹ ਕਹਿੰਦੇ ਕਿ ਬੰਦਾ ਵੀ ਸਾਡਾ ਮਰਿਆ ਤੇ ਮੁਆਫੀ ਵੀ ਅਸੀਂ ਜਿਹੜੀ ਹੈ ਜੀ ਉਹ ਮੰਗੀਏ, ਇਸ ਕਰਕੇ ਇਹ ਸੰਭਵ ਨਹੀਂ ਗਾ। ਉਧਰ ਇਸ ਮਸਲੇ ਦੇ ਉੱਤੇ ਜਿਹੜੀਆਂ ਕੁਝ ਡਿਵੈਲਪਮੈਂਟ ਨੇ ਉਹ ਇਹ ਨੇ ਕਿ ਇੱਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵੱਲੋਂ ਜਿਹੜੇ ਵੱਖ-ਵੱਖ ਡਿਪਟੀ ਕਮਿਸ਼ਨਰ ਨੇ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਜਿਹੜੇ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਉਹ ਅੱਜ ਹੈ ਔਰ ਉਹਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ
ਕਿ ਵੱਡੀ ਗਿਣਤੀ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਜਿਹੜੇ ਨੇ ਉਹਨਾਂ ਦੇ ਵਿੱਚ ਪਹੁੰਚ ਕੇ ਇਹ ਮੰਗ ਪੱਤਰ ਦਿੱਤਾ ਜਾਵੇ। ਮੰਗ ਪੱਤਰ ਜਿਹੜਾ ਜੀ ਉਹ ਇਹ ਦਿੱਤਾ ਜਾ ਰਿਹਾ ਹੈ ਕਿ ਸਾਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ, ਇਸ ਮਸਲੇ ਦੀ CBI ਜਾਂਚ ਜਿਹੜੀ ਹੈ ਜੀ ਉਹ ਕਰਵਾਈ ਜਾਵੇ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਸਰਗਰਮ ਹੋਈ ਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਜੀ ਕੱਲ੍ਹ ਨੂੰ ਹੰਗਾਮੀ ਮੀਟਿੰਗ ਜਿਹੜੀ ਹੈ ਜੀ ਉਹ ਰੱਖੀ ਹੋਈ ਆ ਔਰ ਇਹਦੇ ਵਿੱਚ ਇੱਕੋ ਹੀ ਏਜੰਡਾ ਜਿਹੜਾ ਜੀ ਹੋਊਗਾ ਕਿ ਇਹਨਾਂ ਦੋਨਾਂ ਧਿਰਾਂ ਦੀ ਸੁਲ੍ਹਾ ਜਿਹੜੀ ਹੈ ਜੀ ਉਹ ਕਿਵੇਂ ਕਰਵਾਈ ਜਾਵੇ, ਕਿਉਂਕਿ ਸਰਕਾਰ ਸਮਝਦੀ ਹੈ ਕਿ ਉਹ ਇਸ ਮਸਲੇ ਦੇ ਉੱਤੇ ਕੁੜਿੱਕੀ ਦੇ ਵਿੱਚ ਜਿਹੜੀ ਹੈ ਜੀ ਉਹ ਫਸਦੀ ਜਾ ਰਹੀ ਹੈ, ਜਿਹਦੇ ਕਰਕੇ ਉਹਨੂੰ ਲੱਗਦਾ ਹੈ ਕਿ ਇਹ ਮਸਲਾ ਹੱਲ ਹੋਵੇ ਤਾਂ ਠੀਕ ਹੈ, ਪਰ ਜਿਹੜੇ ਤਰੀਕੇ ਦੇ ਨਾਲ ਅਪੀਲ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਤੱਕ ਪਹੁੰਚਣ ਦੇ ਵਾਸਤੇ ਜਾਂ ਜਿਸ ਕਿਸਮ ਦੇ ਬਿਆਨ ਦੋਵਾਂ ਧਿਰਾਂ ਦੇ ਵੱਲੋਂ ਆ ਰਹੇ ਨੇ, ਇਹਨਾਂ ਦੋਨਾਂ ਨੂੰ ਇਹਨਾਂ ਬਿਆਨਾਂ ਦੇ ਸਾਹਮਣੇ ਰੱਖਦਿਆਂ ਹੋਇਆਂ ਕਿਵੇਂ ਜਿਹੜਾ ਜੀ ਸਮਝੌਤੇ ਦੇ ਵਾਸਤੇ ਤਿਆਰ ਕਰ ਲਿਆ ਜਾਊਗਾ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਜੀ। ਬਿਲਕੁਲ ਜੀ, ਪਹਿਲਾਂ ਪਿਆਰ ਨਾਲ ਫਿਰ ਦਬਕੇ ਨਾਲ ਬਹੁਤ ਕੁਝ ਹੋਵੇਗਾ ਜੀ। ਦੇਖਦੇ ਅੱਗੇ ਹੁੰਦਾ ਕੀ ਆ। ਅਤੇ ਅੱਗੇ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਆ ਕਿ ਪੰਜਾਬ ਇੱਕ ਭਾਰਤ ਭਰ ਦੇ ਵਿੱਚ ਅਮਨ ਅਮਾਨ ਸ਼ਾਂਤੀ ਵਾਲਾ ਸੂਬਾ ਆ। ਅਤੇ ਸਿਰਫ ਤੇ ਜਿਹੜੀਆਂ ਆਪਾਂ ਖਬਰਾਂ ਦਿੰਦੇ ਹਾਂ ਸ਼ਾਇਦ ਪਤਾ ਨਹੀਂ ਇਹ ਕਿੱਥੋਂ ਆਉਂਦੀਆਂ। ਫਰੀਦਕੋਟ ਦੇ ਵਿੱਚ ਦੁਕਾਨ ਲੁੱਟਣ ਦੇ ਲਈ 13 ਸਾਲਾ ਬੱਚੇ ਦਾ ਕਤਲ। ਜੀ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਜਾਰੀ ਹੈ ਜੀ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਜਿਹੜਾ ਖਰਾਬ ਹੋ ਰਿਹਾ ਸੀਗਾ ਜੀ। ਇਹ ਇੱਥੇ ਫਰੀਦਕੋਟ ਤੋਂ ਕੋਈ 10 ਕਿਲੋਮੀਟਰ ਹੈ ਜੀ ਪੱਖੀ ਕਲਾਂ, ਉੱਥੇ ਦੁਕਾਨ ਤੋਂ ਪੈਸੇ ਲੁੱਟਣ ਦੇ ਮਕਸਦ ਦੇ ਨਾਲ ਦੁਕਾਨ ਦੇ ਉੱਤੇ ਬੈਠੇ 13 ਸਾਲਾ ਲੜਕੇ ਦਾ ਕਤਲ ਜਿਹੜਾ ਜੀ ਉਹ ਕਰ ਦਿੱਤਾ ਗਿਆ। ਕਾਤਲਾਂ ਨੇ ਇਹਨੂੰ ਖੁਦਕੁਸ਼ੀ ਦਾ ਰੂਪ ਦੇਣ ਦੇ ਵਾਸਤੇ ਨਾਬਾਲਗ ਬੱਚੇ ਦੀ ਲਾਸ਼ ਜਿਹੜੀ ਸੀ ਦੁਕਾਨ ਦੇ ਵਿੱਚ ਹੀ ਟੰਗ ਦਿੱਤੀ ਔਰ ਜਿਹੜੇ ਇੱਥੋਂ ਦਾ ਸਰਪੰਚ ਹੈ ਜੀ ਉਹਨੂੰ ਸਭ ਤੋਂ ਪਹਿਲਾਂ ਜਿਹੜਾ ਜੀ ਉਹ ਪਤਾ ਲੱਗਿਆ, ਜਿਹੜਾ ਕਿ ਦੁਕਾਨ ਦੇ ਉੱਥੇ ਗਿਆ ਸੀਗਾ ਜੀ, ਉਹਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪੀਟਲ ਦੇ ਵਿੱਚ ਲਿਆਂਦਾ ਗਿਆ, ਜਿੱਥੇ ਉਹਨੂੰ ਡਾਕਟਰਾਂ ਨੇ ਮ੍ਰਿਤਕ ਜਿਹੜਾ ਸੀਗਾ ਜੀ ਉਹ ਐਲਾਨ ਦਿੱਤਾ। ਜਿਹੜਾ ਇਹ ਲਵਪ੍ਰੀਤ ਸੀਗਾ ਜੀ ਉਹ ਉਹਦਾ ਫਾਦਰ ਕਰਿਆਨੇ ਦੀ ਦੁਕਾਨ ਕਰਦਾ ਸੀਗਾ, ਉਹ ਕਿਸੇ ਕੰਮ ਕਰਕੇ ਬਾਹਰ ਗਿਆ ਸੀਗਾ, ਉਹ ਦੁਕਾਨ ਦੇ ਉੱਤੇ ਬੱਚੇ ਨੂੰ ਬਿਠਾ ਗਿਆ ਤੇ ਜਿਹੜੇ ਲੁੱਟਣ ਵਾਲੇ ਸੀ ਜੀ ਉਹਨਾਂ ਨੇ ਸੋਚਿਆ ਕਿ ਬੱਚੇ ਤੋਂ ਸ਼ਾਇਦ ਸੌਖੀ ਜਿਹੜੀ ਹੈ ਜੀ ਉਹ ਦੁਕਾਨ ਲੁੱਟੀ ਜਾ ਸਕਦੀ ਹੈ। ਇਹ ਨਸ਼ੇੜੀ ਜਿਹੜਾ ਜੀ ਉਹ ਜਾਪਦੇ ਨੇ ਜਿਨ੍ਹਾਂ ਨੇ ਇਹ ਘਟਨਾ ਜਿਹੜੀ ਹੈ ਜੀ ਉਹਨੂੰ ਅੰਜਾਮ ਦਿੱਤਾ। ਦੋਨੋਂ ਚੀਜ਼ਾਂ ਹੀ ਇਹਦੇ ਵਿੱਚ ਜਿਹੜੀਆਂ ਜੀ ਉਹ ਆ ਗਈਆਂ, ਜਿਹੜੀ ਲੁੱਟ ਖਸੁੱਟ ਜਾਰੀ ਹੈ। ਦੂਜੀ ਗੱਲ ਹੈ ਨਸ਼ੇੜੀ ਜਿਹੜੇ ਨੇ ਉਹ ਇਸ ਤਰ੍ਹਾਂ ਦਾ ਕੰਮ ਜਿਹੜਾ ਜੀ ਨਿਰੰਤਰ ਆਪਣਾ ਜਾਰੀ ਜਿਹੜਾ ਜੀ ਉਹ ਰੱਖ ਰਹੇ ਨੇ। ਬੇਸ਼ੱਕ ਸਰਕਾਰ ਜਿਹੜੀ ਹੈ ਜੀ ਉਹ ਇਹ ਕਹਿੰਦੀ ਹੈ ਕਿ ਕੁਝ ਵੀ ਇੱਦਾਂ ਦਾ ਜਿਹੜਾ ਜੀ ਨਹੀਂ ਹੋ ਰਿਹਾ, ਇਹ ਐਵੇਂ ਪੰਜਾਬ ਨੂੰ ਬਦਨਾਮ ਕਰਨ ਦੀਆਂ ਖਬਰਾਂ ਨੇ। ਤੇ ਖਬਰ ਵੈਸੇ ਵੱਡੀ ਇੱਕ ਇਹ ਵੀ ਲੱਗੀ ਹੋਈ ਹੈ ਕਿ ਪੁਲਿਸ ਜਿਹੜੀ ਹੈ ਜੀ ਉਹ ਨਸ਼ਿਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਛੇਤੀ ਸ਼ੁਰੂ ਕਰੂਗੀ। ਜਦੋਂ ਨਸ਼ੇ ਹੈ ਹੀ ਨਹੀਂ ਤੇ ਫਿਰ ਮੁਹਿੰਮ ਦੇ ਉੱਤੇ ਸਮਾਂ ਕਿਉਂ ਖਰਾਬ ਕਰਨਾ ਜੀ। ਤੇ ਜੀ ਅੱਗੇ ਗੱਲ ਕਰਦੇ ਆ ਫਲੋਰ ਦੇ ਇੱਕ ਮੁੰਡੇ ਨੇ ਕੋਹਾੜ ਦੇ ਖਿਲਾਫ ਆਵਾਜ਼ ਉਠਾਈ ਜੀ। ਸਰਵਣ ਸਿੰਘ ਫਲੋਰ ਹੋਰਾਂ ਦਾ ਮੁੰਡਾ ਜੀ ਦਮਨਵੀਰ ਸਿੰਘ, ਜਿਹੜਾ ਖੁਦ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਜੀ ਉਹਦੀ ਪੁੱਛਗਿੱਛ ਦੇ ਵਿੱਚ ਆ ਹੋਇਆ ਔਰ ਪਿਛਲੇ ਦਿਨੀ ਦਮਨਵੀਰ ਸਿੰਘ ਨੇ ਜਿਹੜਾ ਅਵਿਨਾਸ਼ ਚੰਦਰ ਹੈ ਜਿਹੜੇ ਚੀਫ ਪਾਰਲੀਮਾਨੀ ਸੈਕਟਰੀ ਨੇ, ਜਿਨ੍ਹਾਂ ਤੋਂ ਬਾਰ-ਬਾਰ ਪੁੱਛਗਿੱਛ ਜਿਹੜੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤੀ ਆ, ਉਹਨਾਂ ਤੋਂ ਅਸਤੀਫਾ ਮੰਗਿਆ ਸੀਗਾ। ਇਹ ਕਿਹਾ ਸੀਗਾ ਕਿ ਜੇ ਮੇਰੇ ਪਿਓ ਨੂੰ ਅਸਤੀਫਾ ਦੇਣਾ ਪਿਆ ਤੇ ਜਿਹੜਾ ਅਵਿਨਾਸ਼ ਚੰਦਰ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਜਿੰਨੀ ਦੇਰ ਤੱਕ ਉਹ ਜਾਂਚ ਦੇ ਵਿੱਚ ਸ਼ਾਮਲ ਹੈ ਜੀ। ਹੁਣ ਸਰਵਣ ਸਿੰਘ ਫਲੋਰ ਹੋਰਾਂ ਦੇ ਪੁੱਤਰ ਦਮਨਵੀਰ ਸਿੰਘ ਨੇ ਆਪਣੀ ਪਾਰਟੀ ਦੇ ਇੱਕ ਹੋਰ ਆਗੂ ਅਜੀਤ ਸਿੰਘ ਕੋਹਾੜ ਦੇ ਵਿਰੁੱਧ ਦਸਤਖਤੀ ਮੁਹਿੰਮ ਜਿਹੜੀ ਹੈ ਜੀ ਉਹ ਚਲਾਉਣ ਦੀ ਚੇਤਾਵਨੀ ਦਿੱਤੀ ਹੈ। ਉਹਨਾਂ ਜਿਹੜੇ ਅਜੀਤ ਸਿੰਘ ਦੇ ਕੋਹਾੜ ਦੇ ਉੱਤੇ ਨਿਸ਼ਾਨਾ ਬਣਾਉਂਦਿਆਂ ਇਹ ਕਿਹਾ ਕਿ ਉਹ ਜ਼ਿਲ੍ਹੇ ਦੇ ਵਿੱਚ ਦਹਾਕਿਆਂ ਤੋਂ ਪਾਰਟੀ ਲਈ ਕੰਮ ਕਰਨ ਵਾਲੇ ਆਗੂਆਂ ਨੂੰ ਪਾਸੇ ਕਰਕੇ ਇੱਦਾਂ ਦੇ ਲੋਕਾਂ ਨੂੰ ਅੱਗੇ ਲਿਆ ਰਿਹਾ ਜਿਨ੍ਹਾਂ ਦੀ ਪਾਰਟੀ ਨੂੰ ਕੋਈ ਦੇਣ ਨਹੀਂ ਹੈ ਤੇ ਪਾਰਟੀ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਜਿਹੜਾ ਜੀ ਉਹ ਨਹੀਂ ਹੈ। ਉਹਨਾਂ ਨੇ ਇਹ ਕਿਹਾ ਕਿ ਹਾਈਕਮਾਂਡ ਤੋਂ ਮੰਗ ਕੀਤੀ ਹੈ ਕਿ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਦੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਵੇ। ਉਹਨਾਂ ਪਾਰਟੀ ਹਾਈਕਮਾਂਡ ਨੂੰ ਸੁਚੇਤ ਕੀਤਾ ਕਿ ਜੇ ਕੋਹਾੜ ਦੇ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ 17 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਨੁਕਸਾਨ ਵੀ ਝੱਲਣਾ ਜਿਹੜਾ ਜੀ ਉਹ ਪੈ ਸਕਦਾ ਹੈ। ਦਮਨਵੀਰ ਸਿੰਘ ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਪੁੱਛਗਿੱਛ ਦੇ ਵਿੱਚ ਉਲਝਿਆ ਹੋਇਆ ਜੀ, ਉਹ ਯੂਥ ਅਕਾਲੀ ਦਲ ਦਾ ਦੁਆਬੇ ਜ਼ੋਨ ਦਾ ਮੀਤ ਪ੍ਰਧਾਨ ਹੈ ਔਰ ਉਹਨਾਂ ਨੇ ਇਹ ਜਿਹੜਾ ਜੀ ਬਿਆਨ ਛੇੜ ਕੇ ਇੱਕ ਵਾਰੀ ਫਿਰ ਅਵਿਨਾਸ਼ ਚੰਦਰ ਤੋਂ ਬਾਅਦ ਆਪਣੀ ਪਾਰਟੀ ਦੇ ਵਿੱਚ ਜਿਹੜੀ ਹੈ ਜੀ ਉਹ ਚਰਚਾ ਛੇੜ ਦਿੱਤੀ ਹੈ।
ਦੂਜੇ ਪਾਸੇ ਜਿਹੜੇ ਅਜੀਤ ਸਿੰਘ ਕੁਹਾੜ ਨੇ ਉਹ ਕਹਿੰਦੇ ਨੇ ਕਿ ਮੈਂ ਤਾਂ ਹਾਈ ਕਮਾਂਡ ਦੀਆਂ ਨੀਤੀਆਂ ਤੇ ਹੁਕਮਾਂ ਦੇ ਅਨੁਸਾਰ ਹੀ ਕੰਮ ਜਿਹੜਾ ਜੀ ਉਹ ਕਰ ਰਿਹਾ। ਇੱਕ ਉਹ ਕਹਿੰਦੇ ਕਿ ਦਮਨਵੀਰ ਕੋਲੇ ਕਿਹੜੀ ਹੈਸੀਅਤ ਆ ਕੋਈ ਇਦਾਂ ਦਾ ਬਿਆਨ ਜਿਹੜਾ ਜੀ ਉਹ ਦੇ ਸਕੇ। ਨਾਲ ਦੀ ਨਾਲ ਇਹ ਵੀ ਕਹਿੰਦੇ ਆ ਕਿ ਦਮਨਵੀਰ ਸਿੰਘ ਉਹਦੇ ਬੱਚਿਆਂ ਵਰਗਾ ਹੈ, ਗੱਲਬਾਤ ਦੇ ਨਾਲ ਮਸਲਾ ਜਿਹੜਾ ਜੀ ਹੱਲ ਕਰ ਲਿਆ ਜਾਊਗਾ। ਜੀ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਉਹ ਕਰਦੇ ਆ। ਤੇ ਅੱਗੇ ਆਪਾਂ ਗੱਲ ਕਰੀਏ ਕਿ ਬਾਦਲਾਂ ਦੇ ਹੈਲੀਕਾਪਟਰਾਂ ਦੇ ਝੂਟਿਆਂ ਦੀਆਂ ਫਿਰ ਗੱਲਾਂ ਬਾਤਾਂ ਹੋ ਰਹੀਆਂ। ਬਿਲਕੁਲ ਜੀ, ਇਹ ਜਿਹੜੇ ਰੋਜ਼ 1.5 ਘੰਟਾ ਹਵਾਈ ਸਫ਼ਰ ਦੇ ਵਿੱਚ ਜਿਹੜਾ ਜੀ ਬਾਦਲਾਂ ਦਾ ਰੋਜ਼ ਲੰਘਦਾ ਜੀ। ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਇੱਕੋ ਸਰਕਾਰੀ ਹੈਲੀਕਾਪਟਰ ਜਿਹੜਾ ਜੀ ਉਹ ਵਰਤਦੇ ਆ ਔਰ 1.5 ਘੰਟਾ ਅਸਮਾਨ ਤੇ ਚੜੇ ਰਹਿੰਦੇ ਆ ਰੋਜ਼। ਜਿਹੜੇ ਪਰ ਮਹੀਨਾ ਔਸ ਜਿਹੜੀ 40 ਘੰਟੇ ਹਵਾ ਦੇ ਵਿੱਚ ਜਿਹੜਾ ਜੀ ਉੱਡਦੇ ਆ। RTI ਦੇ ਤਹਿਤ ਜਿਹੜੀ ਜਾਣਕਾਰੀ ਆ ਇਹ ਸਰਕਾਰੀ ਹੈਲੀਕਾਪਟਰ ਦੀ ਆ, ਪ੍ਰਾਈਵੇਟ ਦੀ ਨਹੀਂ ਗੀ ਜੀ। ਪੰਜਾਬ ਸਰਕਾਰ ਦਾ ਹੈਲੀਕਾਪਟਰ 1 ਮਈ 13 ਤੋਂ 31 ਮਾਰਚ 16 ਤੱਕ 1391 ਘੰਟੇ ਉੱਡਿਆ। 1061 ਦਿਨਾਂ ਦੇ ਵਿੱਚ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ 1391 ਘੰਟੇ ਦਾ ਹਵਾਈ ਸਫ਼ਰ ਕੀਤਾ। ਇਹ ਸਰਕਾਰੀ ਹੈਲੀਕਾਪਟਰ ਦੀਆਂ ਉਡਾਣਾਂ ਨੇ ਔਰ ਜਿਹੜਾ ਪ੍ਰਾਈਵੇਟ ਹੈਲੀਕਾਪਟਰ ਵਰਤਿਆ ਜਾ ਰਿਹਾ ਬਰਾਬਰ ਦਾ ਹੀ ਨਾਲ ਉਹ ਇਹਦੇ ਵਿੱਚ ਸ਼ਾਮਲ ਨਹੀਂ ਹੈ। ਭਾਵੇਂ ਜਿਹੜਾ ਪ੍ਰਾਈਵੇਟ ਹੈਲੀਕਾਪਟਰ ਹੈ ਉਹਦੇ ਉੱਡਣ ਦੇ ਘੰਟਿਆਂ ਦੀ ਸੂਚਨਾ ਨਹੀਂ ਦਿੱਤੀ ਗਈ, ਪਰ ਪ੍ਰਾਈਵੇਟ ਹੈਲੀਕਾਪਟਰ ਦੀ ਜਿਹੜੀ ਵਰਤੋਂ ਆ ਉਹ ਬਰਾਬਰ ਦੀ ਤਕਰੀਬਨ ਹੋ ਰਹੀ ਹੈ। ਪੰਜਾਬ ਸਰਕਾਰ ਨੇ ਦਸੰਬਰ 12 ਦੇ ਵਿੱਚ ਆਪਣਾ ਬੈਲ 429 ਹੈਲੀਕਾਪਟਰ ਜਿਹੜਾ ਉਹ ਖਰੀਦਿਆ ਸੀਗਾ ਔਰ ਨਵਾਂ ਹੈਲੀਕਾਪਟਰ ਖਰੀਦਣ ਦੇ ਬਾਵਜੂਦ ਸਰਕਾਰ ਦੇ ਹੈਲੀਕਾਪਟਰ ਦੇ ਖਰਚੇ ਘਟੇ ਨਹੀਂ। ਪ੍ਰਾਈਵੇਟ ਹੈਲੀਕਾਪਟਰ ਦਾ ਖਰਚਾ ਜਿਉਂ ਦਾ ਤਿਉਂ ਜਿਹੜਾ ਜੀ ਉਹ ਜਾਰੀ ਹੈ। ਹੈਲੀਕਾਪਟਰ ਦਾ ਸਾਲ 13-14 ਤੋਂ ਫਰਵਰੀ 16 ਤੱਕ ਦਾ ਖਰਚਾ 13 ਕਰੋੜ 10 ਲੱਖ ਰੁਪਈਏ ਆ ਔਰ ਭਾੜੇ ਦਾ ਹੈਲੀਕਾਪਟਰ ਦਾ ਖਰਚਾ ਜਿਹੜਾ ਜੀ ਉਹ 12 ਕਰੋੜ ਹੈ ਜੀ। ਔਰ 2 ਵਰਿਆਂ ਦੇ ਜੇ ਕਰੀਏ ਛਾਣਬੀਣ ਤਾਂ ਸਰਕਾਰੀ ਹੈਲੀਕਾਪਟਰ ਦਾ ਖਰਚਾ 9 ਕਰੋੜ 50 ਲੱਖ ਰੁਪਈਏ ਹੈ ਔਰ ਭਾੜੇ ਦੇ ਹੈਲੀਕਾਪਟਰ ਦਾ ਖਰਚਾ 12 ਕਰੋੜ ਹੈ ਜੀ। ਕਿਰਾਏ ਤੇ ਲਿਆ ਗਿਆ 12 ਦਾ ਔਰ ਜਿਹੜਾ ਖਰਚਾ ਸਰਕਾਰੀ ਦਾ ਉਹ ਵੀ ਤਕਰੀਬਨ ਉਹਦੇ ਨੇੜੇ ਆ ਜੀ। ਔਰ ਸਰਕਾਰੀ ਹੈਲੀਕਾਪਟਰ ਜਿਹੜਾ ਹਰ ਸਾਲ 480 ਘੰਟੇ ਉੱਡ ਰਿਹਾ। ਪਿਛਲੇ ਵਰਿਆਂ ਦੇ ਦੌਰਾਨ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਹੋਈ ਸੜਕੀ ਸਫ਼ਰ ਉਹਨਾਂ ਦਾ ਬਿਲਕੁਲ ਜਿਹੜਾ ਜੀ ਉਹ ਘਟ ਗਿਆ। ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਵਾਲੇ ਸਾਲਾਂ ਦੇ ਦੌਰਾਨ ਤਾਂ ਲੋਕਲ ਸਫ਼ਰ ਦੇ ਵਾਸਤੇ ਵੀ ਉਹ ਹੈਲੀਕਾਪਟਰ ਹੀ ਜਿਹੜਾ ਜੀ ਉਹ ਵਰਤਦੇ ਨੇ। ਚੰਡੀਗੜ੍ਹੋਂ ਚੱਲਣਾ ਹੁੰਦਾ ਪਹੁੰਚਣਾ ਚੱਪੜਚਿੜੀ ਤੱਕ ਜੀ, ਉੱਥੋਂ ਤੱਕ ਵੀ ਹੈਲੀਕਾਪਟਰ ਦੀ ਜਿਹੜੀ ਆ ਜੀ ਉਹ ਵਰਤੋਂ ਕੀਤੀ ਜਾਂਦੀ ਆ। ਜੇ ਬੱਚਿਆਂ ਦਾ ਦਿਲ ਕਰਿਆ ਫਿਲਮ ਦੇਖਣ ਨੂੰ ਤੇ ਦਿੱਲੀ ਤੋਂ ਬਠਿੰਡੇ ਤੱਕ ਫਿਲਮ ਵਿਖਾਉਣ ਵੀ ਹੈਲੀਕਾਪਟਰ ਜਿਹੜਾ ਜੀ ਉਹ ਆ ਜਾਂਦਾ। ਕਿਤੇ ਕਿਸ਼ਤੀ ਨੂੰ ਦਿਲ ਵੀ ਕਰਿਆ ਆਉਂਦਾ ਤੇ ਉਹ ਵੀ ਫਿਰ ਦਿੱਲੀ ਤੋਂ ਬਠਿੰਡੇ ਆ ਕੇ ਜਿਹੜੀ ਆ ਜੀ ਉਹ ਕਿਸ਼ਤੀ ਚਲਾ ਕੇ ਫਿਰ ਵਾਪਸ ਮੁੜ ਜਾਂਦਾ ਜੀ ਦਿੱਲੀ ਨੂੰ ਇਹ ਹੈਲੀਕਾਪਟਰ। ਹਾਂਜੀ ਬਿਲਕੁਲ, ਉਹ ਆਪਣੇ ਥਾਂ ਤੇ ਬਿਲਕੁਲ ਸੱਚੇ ਨੇ ਕਿ ਪੰਜਾਬ ਦੇ ਵਿੱਚ ਬੜੀ ਸ਼ਾਂਤੀ ਹੈ। ਜਦ ਥੱਲੇ ਉਤਰਨਾ ਹੀ ਨਹੀਂ, ਸੜਕਾਂ ਤੇ ਦੇਖਣਾ ਹੀ ਨਹੀਂ ਤੇ ਸ਼ਾਂਤੀ ਹੀ ਨਜ਼ਰ ਆਉਣੀ ਆ। ਅਖੀਰਲਾ ਮੇਰਾ ਸਵਾਲ ਹੈ ਜੀ ਕਿ ਐਤਕੀ ਫਰੂਟਾਂ ਦੀ ਗੱਲ ਕਰੀਏ ਕਿ ਖਰਬੂਜੇ ਨੇ ਅੰਬਾਂ ਨੂੰ ਪਛਾੜਿਆ। ਬਿਲਕੁਲ ਜੀ, ਜਿਹੜਾ ਅੰਬ ਹੈ ਕਿਉਂਕਿ ਉਹ ਰਾਜਾ ਕਿਹਾ ਜਾਂਦਾ ਜੀ ਫਲਾਂ ਦਾ, ਪਰ ਇਸ ਵਾਰੀ ਜਿਹੜੀ ਹੈ ਜੀ ਉਹ ਸਰਦਾਰੀ ਕਾਇਮ ਹੋਈ ਹੈ ਜੀ ਖਰਬੂਜੇ ਦੀ। ਖਰਬੂਜੇ ਤੇ ਹਦਵਾਣਿਆਂ ਦੀ ਜੀ ਬੜੀ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਜਿਹੜਾ ਗਰਮੀ ਵੀ ਜਿੰਨੀ ਜ਼ਿਆਦਾ ਗਰਮੀ ਪੈਂਦੀ ਆ ਉਨੇ ਫਰੂਟ ਜਿਹੜੇ ਆ ਜੀ ਉਹ ਵਿਕਦੇ ਆ। ਲੋਕਾਂ ਨੇ ਜਿਹੜਾ ਜੀ ਖਰਬੂਜੇ ਹਦਵਾਣੇ ਨੂੰ ਜਿਹੜੀ ਆ ਜੀ ਉਹ ਪਹਿਲ ਦਿੱਤੀ ਆ ਇਸ ਵਾਰੀ ਅੰਬਾਂ ਤੋਂ। ਸ਼ਾਇਦ ਕਿਤੇ ਨਾ ਕਿਤੇ ਇਹਦਾ ਕਾਰਨ ਜਿਹੜਾ ਜੀ ਉਹ ਕੀਮਤਾਂ ਵੀ ਹੋ ਸਕਦੀਆਂ ਨੇ ਜੀ। ਜਿਹੜਾ ਇੱਥੇ ਖਰਬੂਜਾ ਹੈ ਜੀ ਉਹ ਨਾ ਸਿਰਫ ਪੰਜਾਬ ਦੇ ਵਿੱਚੋਂ ਬਲਕਿ ਹੈਦਰਾਬਾਦ, ਕਰਨਾਟਕ ਤੇ ਆਂਧਰਾ ਪ੍ਰਦੇਸ਼ ਦੇ ਵਿੱਚੋਂ ਆ ਰਿਹਾ ਜਿਹੜਾ ਅੰਬ ਹੈ ਉਹਨੂੰ ਮਾਲਵੇ ਦਾ ਜਿਹੜਾ ਹਾਈਬ੍ਰਿਡ ਖਰਬੂਜਾ ਤੇ ਰਾਜਸਥਾਨ ਤੇ ਹਰਿਆਣੇ ਦੇ ਵਿੱਚੋਂ ਆ ਰਹੇ ਜਿਹੜੇ ਹਦਵਾਣੇ ਨੇ ਉਹਨਾਂ ਨੇ ਇਸ ਅੰਬ ਨੂੰ ਇਸ ਵਾਰੀ ਗੁੱਠੇ ਜਿਹੜਾ ਜੀ ਉਹ ਲਾ ਦਿੱਤਾ ਜੀ। ਮਾਲਵਾ ਪੱਟੀ ਦੇ ਵਿੱਚ ਜਿਹੜੇ ਇਸ ਵਾਰੀ ਜਿਹੜੇ ਹਦਵਾਣੇ ਹੋਏ ਨੇ ਉਹਨਾਂ ਨੇ ਅੰਬਾਂ ਦੀ ਵਿਕਰੀ ਨੂੰ ਜਿਹੜੀ ਵੱਡੀ ਸੱਟ ਜਿਹੜੀ ਆ ਉਹ ਮਾਰੀ ਆ। ਅੰਬ ਦਾ ਰੇਟ ਜਿਹੜਾ ਜੀ ਉਹ 40 ਤੋਂ 60 ਰੁਪਈਏ ਕਿਲੋ ਜਿਹੜਾ ਹੈਗਾ ਜੀ, ਜਦੋਂ ਕਿ ਜਿਹੜਾ ਖਰਬੂਜਾ ਆ ਉਹ ਤੁਹਾਨੂੰ ਕੋਈ 8 ਰੁਪਈਏ ਤੋਂ ਲੈ ਕੇ 10 ਰੁਪਈਏ ਕਿਲੋ ਤੱਕ ਇਸ ਵੇਲੇ ਮਿਲ ਜਾਂਦਾ। ਤੇ ਹਦਵਾਣਾ ਜਿਹੜਾ ਜੀ ਉਹ ਵੀ ਤਕਰੀਬਨ ਇੰਨੇ 8 ਤੋਂ ਲੈ ਕੇ 12-13 ਰੁਪਈਏ ਕਿਲੋ ਤੱਕ ਜਿਹੜਾ ਜੀ ਉਹ ਮਿਲ ਜਾਂਦਾ। ਇਸ ਵਾਰੀ ਖਰਬੂਜਾ ਜਿਹੜਾ ਜੀ ਉਹ ਜ਼ਿਆਦਾ ਮਿੱਠਾ ਜਿਹਦੇ ਕਰਕੇ ਇਹ ਵਿਕ ਰਿਹਾ ਜੀ। ਜੇ ਤੁਸੀਂ ਮੇਨ ਸੜਕਾਂ ਦੇ ਉੱਤੇ ਜਾਓ, ਚਾਹੇ ਉਹ ਪਟਿਆਲੇ ਤੋਂ ਚੰਡੀਗੜ੍ਹ ਜਾਂਦੇ ਆ, ਪਟਿਆਲੇ ਤੋਂ ਬਠਿੰਡਾ ਜਾਂਦੇ ਆ, ਮੇਨ ਸੜਕਾਂ ਦੇ ਉੱਤੇ ਥਾਂ ਦੇ ਉੱਤੇ ਤੁਹਾਨੂੰ ਖਰਬੂਜਾ ਜਿਹੜਾ ਜੀ ਉਹ ਮਿਲਦਾ। ਜਿਹੜੇ ਜ਼ਿਮੀਦਾਰ ਖੁਦ ਜਿਹੜੇ ਆ ਜੀ ਉਹ ਵੇਚਦੇ ਨੇ। ਇਹ ਵੀ ਇੱਕ ਚੰਗਾ ਸ਼ਗਨ ਜਿਹੜਾ ਜੀ ਉਹ ਕਿਹਾ
ਜਾ ਸਕਦਾ ਕਿ ਆਪ ਜਿਹੜੇ ਆ ਜੀ ਉਹ ਮਾਰਕੀਟਿੰਗ ਕਰ ਰਹੇ ਨੇ। ਮੰਡੀਆਂ ਦੇ ਵਿੱਚ ਵੀ ਜੇ ਤੁਸੀਂ ਦੇਖੋ ਤਾਂ ਟਰਾਲੀਆਂ ਦੇ ਵਿੱਚ ਜਿਹੜਾ ਜੀ ਉਹ ਜ਼ਿਮੀਂਦਾਰ ਖੁਦ ਲੈ ਕੇ ਆਉਂਦੇ ਨੇ ਤੇ ਤੱਕੜੀਆਂ ਲੈ ਕੇ ਉੱਥੇ ਖਰਬੂਜਾ ਵੇਚਦੇ ਵੀ ਤੁਹਾਨੂੰ ਨਜ਼ਰ ਆਉਂਦੇ ਨੇ। ਜੇ ਇਸ ਤਰੀਕੇ ਦੇ ਨਾਲ ਆਪ ਕੰਮ ਜਿਹੜਾ ਜੀ ਉਹ ਕਰਨ ਲੱਗ ਜਾਣ ਤੇ ਨਿਰਸੰਦੇਹ ਇੱਕ ਚੰਗੀ ਖਬਰ ਜਿਹੜੀ ਆ ਉਹ ਹੋ ਸਕਦੀ ਹੈ। ਕਿਸਾਨ ਨੂੰ ਥੋੜਾ ਜਿਹਾ ਠੁੰਮਣਾ ਜਿਹੜਾ ਜੀ ਇਹ ਜਿਨ੍ਹਾਂ ਨੇ ਖਰਬੂਜਾ ਹਦਵਾਣਾ ਲਾਇਆ ਉਹਨਾਂ ਨੂੰ ਇਸ ਵਾਰੀ ਇਸ ਸੀਜ਼ਨ ਦੇ ਵਿੱਚ ਜਿਹੜਾ ਜੀ ਉਹ ਮਿਲਿਆ ਕਿ ਉਹਨਾਂ ਦੇ 4 ਪੈਸੇ ਜਿਹੜੇ ਨੇ ਜੀ ਉਹ ਆਏ ਨੇ। ਨਹੀਂ ਤਾਂ ਅਕਸਰ ਖਰਬੂਜਾ ਹਦਵਾਣਾ ਜਿਹੜਾ ਰੁਲ ਜਾਂਦਾ ਇਹਨਾਂ ਦਿਨਾਂ ਦੇ ਦੌਰਾਨ। ਜਦੋਂ ਮਈ ਦਾ ਐਂਡ ਹੋ ਜਾਂਦਾ ਫਿਰ ਅੰਬ ਜਿਹੜਾ ਜੀ ਉਹ ਸਾਰੀ ਮਾਰਕੀਟ ਕੈਪਚਰ ਕਰ ਲੈਂਦਾ। ਇਸ ਵਾਰੀ ਇਸ ਤਰ੍ਹਾਂ ਜਿਹੜਾ ਜੀ ਉਹ ਨਹੀਂ ਹੋ ਰਿਹਾ। ਸੋ ਇਹ ਪੰਜਾਬ ਦੇ ਕਿਸਾਨਾਂ ਦੇ ਵਾਸਤੇ, ਹਰਿਆਣੇ ਦੇ ਕਿਸਾਨਾਂ ਦੇ ਵਾਸਤੇ ਚੰਗੀ ਜਿਹੜੀ ਹੈ ਜੀ ਉਹ ਖਬਰ ਹੈ ਕਿ ਇਸ ਵਾਰ ਖਰਬੂਜੇ ਦੀ ਭਰਵੀਂ ਫਸਲ ਤੇ ਮਿੱਠੀ ਫਸਲ ਜਿਹੜੇ ਆ ਜੀ ਉਹਨੇ ਜੇਬਾਂ ਦੇ ਵਿੱਚ ਥੋੜੀ ਰੌਣਕ ਲਾਈ ਹੈ ਕਿਸਾਨਾਂ ਦੀ। ਬਿਲਕੁਲ ਜੀ, ਇਸ ਤਰ੍ਹਾਂ ਕਰਨ ਤੇ ਕੁਛ ਨਾ ਕੁਛ ਉਹ ਪੈਰੀ ਤੇ ਆ ਸਕਦੇ ਆ ਥੋੜੀ ਦੇਰ ਬਾਅਦ। ਇਹ ਅਖੀਰ ਵਿੱਚ ਆਜ਼ਨਾਮਾ ਕਿ ਆ ਗਈ ਚੋਣ ਜਦ ਵੇਖ ਲਈ ਬੜੀ ਨੇੜੇ, ਦਾਅਵੇਦਾਰ ਵੀ ਆਪੋ ਵਿੱਚ ਲੜਨ ਲੱਗੇ। ਆ ਗਈ ਚੋਣ ਜਦ ਵੇਖ ਲਈ ਬੜੀ ਨੇੜੇ, ਦਾਅਵੇਦਾਰ ਵੀ ਆਪੋ ਵਿੱਚ ਲੜਨ ਲੱਗੇ। ਜਿਹੜੇ ਚਿਰਾਂ ਦੇ ਪਿੰਡ ਨਹੀਂ ਆਏ ਸੀਗੇ ਵਿਆਹ ਸ਼ਾਦੀ ਬਹਾਨੇ ਹੁਣ ਵੜਨ ਲੱਗੇ। ਜਿੱਦਾਂ ਡੰਗਰ ਅਵਾਰਾ ਹਨ ਫਿਰੀ ਜਾਂਦੇ, ਬੋੜ ਕਈ ਮੱਲ ਕੇ ਖੜਨ ਲੱਗੇ। ਜਿਹਨੂੰ ਚਾਹ ਦੀ ਸੁਲਾ ਕੋਈ ਮਾਰ ਲੈਂਦਾ ਦੂਜੇ ਲੀਡਰ ਹਨ ਉਸ ਨਾਲ ਸੜਨ ਲੱਗੇ। ਅੱਗੋਂ ਲੋਕ ਵੀ ਕਹਿੰਦੇ ਕਈ ਚੋਭ ਲਾ ਕੇ ਕਿਧਰੇ ਬਾਈ ਜੀ ਵੋਟ ਦੀ ਝਾਕ ਨਹੀਂ ਹੋ। ਅੱਗੋਂ ਲੋਕ ਵੀ ਕਹਿੰਦੇ ਕਈ ਚੋਭ ਲਾ ਕੇ ਕਿਧਰੇ ਬਾਈ ਜੀ ਵੋਟ ਦੀ ਝਾਕ ਨਹੀਂ ਹੋ। ਬਿਨਾਂ ਵੋਟਾਂ ਤੋਂ ਬੋੜਿਆ ਕਦੇ ਹੈ ਨਹੀਂ, ਤੁਸਾਂ ਜਿਹਾ ਵੀ ਵੇਖਿਆ ਸਾਕ ਨਹੀਂ ਹੋ। ਜੀ ਥੈਂਕ ਯੂ ਜੀ, ਧੰਨਵਾਦ, ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਖਬਰਾਂ ਦੇ ਪਿੱਛੇ ਕੀ ਹੁੰਦਾ ਉਹਦੀ ਗੱਲਬਾਤ ਕਰਦੇ ਹਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।